ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਮਸਲਿਆਂ ਤੇ ਇੱਕ ਝਾਤ। ਨਜ਼ਰੀਆ। ਸਤਿ ਸ਼੍ਰੀ ਅਕਾਲ ਜੋਗੀ ਜੀ। ਸਤਿ ਸ਼੍ਰੀ ਅਕਾਲ ਰਮਨੀਕ ਕੌਰ ਜੀ, ਕੀ ਹਾਲੇ ਚਾਲੇ ਨੇ ਤੁਹਾਡੇ? ਹਾਲ ਚਾਲ ਤੇ ਇੰਨੇ ਵਧੀਆ, ਬਸ ਕਦੇ ਕਦੇ ਦਿਲ ਕਰਦਾ ਕਿ ਆਰਾਮ ਕਰਾਂ, ਛੁੱਟੀ ਲੈ ਲਾਂ ਲੰਬੀ। ਤੇ ਲੈ ਲਾ ਲੰਬੀ ਛੁੱਟੀ, ਤੂੰ ਐ ਲੰਬੀ ਨੀਂਦ ਤੇ ਜਾ। ਮੈਂ ਉਹ ਵਾਲੀ ਨੀਂਦ ਤੇ ਨਹੀਂ ਜਾਣਾ ਚਾਹੁੰਦੀ, ਇਸੇ ਲਈ ਤੇ ਮੈਂ ਜਾਂਦੀ ਨਹੀਂ ਆ। ਮੈਂ ਇੱਕ ਦਿਨ ਦੀ ਛੁੱਟੀ ਨੂੰ ਵੀ ਨਾ ਮਨ ਮਾਰ ਕੇ ਬਹਿ ਜਾਂਦੀ। ਤੁਹਾਨੂੰ ਪਤਾ ਕਦੇ ਕਦੇ ਨਾ ਜੀ ਨਹੀਂ ਕਰਦਾ ਸਵੇਰੇ ਜਲਦੀ ਉੱਠਣ ਨੂੰ। ਅੱਲਾ, ਕਦੇ ਕਦੇ? ਹਾਂ, ਅਕਸਰ ਹੀ। ਹਾਂ ਲਓ ਜੀ, ਇਹ ਲੇਟ ਲਤੀਫ ਪਹੁੰਚ ਗਈ ਆ ਮੇਰੇ ਨਾਲ, ਦੌੜ ਕੇ ਰਲ ਗਈ ਆ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਨਜ਼ਰੀਆ ਦੇ ਵਿੱਚ। ਅਸੀਂ ਪਹੁੰਚ ਗਏ ਆ, ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਨਜ਼ਰੀਆ ਦੇ ਵਿੱਚ। ਅਸੀਂ ਆਪਣੀ ਜ਼ਿੰਦਗੀ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕਰਾਂਗੇ। ਬਿਲਕੁਲ ਜੀ, ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਵੀ ਨਾਈਜੀਰੀਆ ਜਾਣਾਂਗੇ। ਨਾਈਜੀਰੀਆ ਨਹੀਂ, ਮੈਕਸੀਕੋ। ਅੱਛਾ, ਆਹੋ। ਤੇ ਮੈਕਸੀਕੋ ਦੀ ਕੰਧ ਟੱਪ ਕੇ ਜਿਹੜੇ ਆਏ ਨੇ ਉਹਨਾਂ ਵਾਸਤੇ ਕੀ ਪ੍ਰਬੰਧ ਤੁਹਾਡੇ ਕੋਲ? ਉਹਨਾਂ ਦੇ ਵਾਸਤੇ ਉਹਨਾਂ ਨੂੰ ਆਪਾਂ ਪੁਰਾਣੀਆਂ ਕਿਸੇ ਦੀਆਂ ਲਾਈਆਂ ਪਾਈਆਂ ਪੈਂਟਾਂ ਦਵਾਂਗੇ। ਅੱਛਾ, ਸਹੂਲਤ ਹੀ ਆ। ਲਓ ਜੀ, ਓਏ ਬਹੁਤ ਖੁਸ਼ ਹੁੰਦੇ ਆ ਸਾਡੇ। ਹਾਂ, ਲਾਈਆਂ ਪਾਈਆਂ ਚੀਜ਼ਾਂ ਪਾ ਕੇ ਨਾ, ਨਾਲੇ ਘਸੀਆਂ ਪੁਰਾਣੀਆਂ ਹੋਣਗੀਆਂ। ਪੰਜਾਬੀ ਰੇਡੀਓ USA ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਜਲੰਧਰ ਦੇ ਜੋਤੀ ਚੌਂਕ ਦੇ ਬਾਜ਼ਾਰ ਦੇ ਵਿੱਚ ਚਲੇ ਜਾਓ ਨਾ, ਐਤਵਾਰ ਨੂੰ ਉੱਥੇ ਸਪੈਸ਼ਲ ਮਾਰਕੀਟ ਲੱਗੀ ਹੁੰਦੀ ਹੈ। ਉਹੀ ਤੁਹਾਡੇ ਫਟੇ ਪੁਰਾਣੇ ਕੱਪੜਿਆਂ ਵਾਲੀ, ਜਿਹਨੂੰ ਇੱਥੋਂ ਵਾਲੇ ਲੋਕ ਕਹਿੰਦੇ ਨੇ ਓ ਮਾਈ ਗॉड, ਸਾਡੇ ਤੇ ਬਾਹਰੋਂ ਆਏ ਸੀ ਕੱਪੜੇ। ਸਾਡੇ ਮਾਮਾ ਜੀ ਰਹਿੰਦੇ ਨੇ ਬਾਹਰ, ਉਹਨਾਂ ਨੇ ਭੇਜਿਆ ਸੀ। ਮਾਮੀ ਜੀ ਨੇ ਤੇ ਬਾਹਰੋਂ ਲਿਪਸਟਿਕ ਵੀ ਭੇਜੀ ਸੀ। ਇੱਕ ਲਿਪਸਟਿਕ, ਇੱਕ ਨੇਲ ਪਾਲਿਸ਼ ਦੇ ਕੇ ਸਾਰਨ ਵਾਲੇ ਰਿਸ਼ਤੇਦਾਰੋ। ਖਬਰਦਾਰ ਜੇ ਗਾਂ ਇਹਦੇ ਵਾਸਤੇ ਕੋਈ ਵੀ ਚੀਜ਼ ਲਿਆਂਦੀ ਤਾਂ ਮੈਂ ਲਾਈ ਪਾਈ ਹੋਵੇ। ਹੱਦ ਹੋ ਗਈ ਹੈ, ਬੜੀ ਦੇਰ ਲਾਈਆਂ ਪਾਈਆਂ ਵਰਤੀਆਂ, ਫੇਰ ਅਕਲ ਆਈ ਅੱਛਾ ਇੱਥੋਂ ਲੈਂਦੇ ਆ। ਪਰ ਮੈਂ ਸੱਚੀ ਗੱਲ ਦੱਸਦੀ ਆ ਜੋਗੀ ਜੀ, ਮੈਂ ਜਦੋਂ ਵੀ ਇੰਡੀਆ ਜਾਂਦੀ ਆ ਨਾ, ਏਦਾਂ ਦਾ ਕੰਮ ਨਹੀਂ ਕਰਦੀ। ਵਧੀਆ ਟਿਚਨ ਮਿਚਨ ਚੀਜ਼ਾਂ ਲੈਂਦੀ ਆ ਮੈਂ। ਜਾਣ ਦੇ ਕਿਨੂੰ ਐਡੀਆਂ ਲੰਬੀਆਂ ਨਾ ਛੱਡ। ਅੱਛਾ, ਹਾਂ, ਤੁਹਾਡੇ ਤਾਂ ਟੱਬਰ ਦਾ ਹਾਲ ਮੈਨੂੰ ਪਤਾ ਹੀ ਆ। ਇੱਕ ਵਾਰੀ ਤੁਹਾਡੇ ਘਰ ਕਹਿੰਦੇ ਉੱਡ ਕੇ ਕਿਤੇ ਸ਼ਰਟ ਡੈਗ ਪਈ ਨੇਰੀ ਦੇ ਨਾਲ ਤੇ ਤੁਹਾਡਾ ਚਾਚਾ ਕਈ ਦਿਨ ਪਰੇਸ਼ਾਨ ਰਿਹਾ ਵੀ ਹੁਣ ਇਹਦੇ ਨਾਲ ਨਿੱਕਰ ਲੈ ਲਈਏ ਜਾਂ ਅਗਲੀ ਨੇਰੀ ਦਾ। ਤੁਹਾਨੂੰ ਬੜਾ ਪਤਾ ਮੇਰੇ ਟੱਬਰ ਦਾ, ਜਦੋਂ ਵੇਖੋ ਬੇਇੱਜ਼ਤੀ ਦਾ ਜਿੰਮਾ ਤੁਸੀਂ ਚੱਕਿਆ ਹੋਇਆ। ਲੈ ਬਈ, ਸਾਨੂੰ ਪਤਾ ਹੈ ਨਾ, ਸਭ ਪਤਾ ਸਾਨੂੰ। ਵੈਸੇ ਇੱਕ ਗੱਲ ਦਾ ਜਵਾਬ ਤਾਂ ਦੇ। ਹਾਂਜੀ, ਤੂੰ ਲਗਵਾ ਲਿਆ ਲੋਦਾ? ਨਹੀਂ, ਹਾਲੇ ਦੁਖਦਾ ਆ ਮਤਲਬ ਦਿਲ ਦੇ ਵਿੱਚ ਬੜਾ ਹੁੰਦਾ ਅਰਮਾਨ ਜਾਂ ਕਿ ਲਵਾ ਲਾ ਕੇ ਰਹਿੰਦਾ। ਫਿਰ ਕਹਿੰਦੀ ਆ ਕਿ ਚੱਲ ਮਣਾ ਦੇਖ ਹੀ ਲੈਣੀ ਆ। ਵੈਸੇ ਕਹਿੰਦੇ ਕੈਨੇਡਾ ਵਾਲਿਆਂ ਦੇ ਖੂਨ ਦੇ ਧੱਕੇ ਜੰਮਦੇ ਆ। ਓਏ ਕੁਛ ਨਹੀਂ ਜੰਮਦਾ ਹੈਗਾ, ਤੇਰੇ ਜੇ ਜੰਮ ਵੀ ਗਿਆ ਤਾਂ ਫਿਰ ਕੀ ਹੋ ਜਾਣਾ? ਅੱਡੀਆਂ ਮੋਟੀਆਂ ਨਾਲੀਆਂ ਤੇਰੇ ਪਾਈਆਂ ਰੱਬ ਨੇ। ਅੱਛਾ, ਤੈਨੂੰ ਕਿਹੜਾ ਕਿਤੇ ਉੱਤੇ ਹਾਰਟ ਫੇਲ ਹੋਣ ਲੱਗਾ? ਨਾਲੇ ਵੈਸੇ ਇੱਕ ਗੱਲ ਸੁਣ ਲੈ, ਵੈਸੇ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਡਿਕਲੇਅਰ ਕੀਤਾ ਸੀ ਕਿ ਅਸੀਂ ਪਹਿਲਾਂ ਤਾਂ ਵੱਡੀ ਉਮਰ ਦੇ ਲੋਕਾਂ ਨੂੰ ਟੀਕਾ ਲਾਉਣਾ ਹੈ। ਤੇ ਤੂੰ ਹਲੇ ਤੱਕ ਲਗਵਾਇਆ ਹੀ ਨਹੀਂ। ਲੈ ਦੱਸ, ਤੇਰਾ ਵੀ ਸਾਡੇ ਤਾਏ ਵਾਲਾ ਹਿਸਾਬ ਕਿਤਾਬ ਆ। ਕਿਉਂ, ਉਹਨੇ ਕੀ ਕੀਤਾ? ਉਹਨੇ ਵੀ ਟੀਕਾ ਪਹਿਲਾਂ ਲਗਵਾਇਆ, ਦੂਜਾ ਲਗਵਾਉਣ ਹੀ ਨਹੀਂ ਗਿਆ। ਅੱਛਾ, ਹਾਂ। ਕਿਉਂ, ਕੀ ਹੋ ਗਿਆ? ਉਹ ਵੈਸੇ ਗੁੱਸਾ ਕਰ ਗਿਆ। ਕਾਤੋਂ? ਨਰਸ ਦਾ। ਕਿਹੜੀ ਗੱਲੋਂ? ਟੀਕਾ ਟੂਕਾ ਲਾ ਕੇ ਉਹਦੇ ਨਾਲ ਮੋਢਾ ਜਿਹਾ ਮਲ ਕੇ ਨਰਸ ਕਹਿੰਦੀ ਠੀਕ ਹੈ ਅੰਕਲ, ਅਗਲਾ 28 ਦਿਨ ਬਾਅਦ। ਅੱਛਾ, ਅਗਲਾ ਕਹਿੰਦਾ ਹੁਣ ਤੂੰ ਕਿਹਾ ਅੰਕਲ, ਹੁਣ ਨਹੀਂ। ਲਓ ਜੀ, ਇਸ ਵੇਲੇ ਤੁਸੀਂ ਪੰਜਾਬੀ ਰੇਡੀਓ USA ਤੇ ਪ੍ਰੋਗਰਾਮ ਨਜ਼ਰੀਆ ਸੁਣ ਰਹੇ ਹੋ। ਤੇ ਗੱਲ ਹੈਗੀ ਏਦਾਂ, ਵੈਸੇ ਯਾਰ ਮੈਂ ਇਹ ਸੋਚਦਾ ਕਿ ਮੈਂ ਇੰਜੈਕਸ਼ਨ ਤੇ ਲਗਵਾ ਲਿਆ, ਵੈਕਸੀਨ ਤੇ ਲਗਵਾ ਲਿਆ। ਚਲੋ ਚੰਗਾ ਕੀਤਾ ਤੁਸੀਂ। ਤੇ ਫੋਟੋ ਵੀ ਨਹੀਂ ਪਾਈ, ਸੈਲਫੀ ਨਹੀਂ ਪਾਈ, ਦੁਨੀਆ ਕੀ ਕਹੇਗੀ ਤੁਹਾਡੇ ਬਾਰੇ? ਆਹ ਹੀ ਤਾਂ ਯਾਰ, ਮੈਂ ਸ਼ਸ਼ੋ 5 ਦੇ ਵਿੱਚ ਪਿਆ ਹੋਇਆ ਕਿ ਯਾਰ ਮੈਂ ਟੀਕਾ ਵੀ ਲਗਵਾ ਲਿਆ, ਫੋਟੋ ਵੀ ਨਹੀਂ ਪਾਈ। ਅਸਰ ਪਤਾ ਨਹੀਂ ਦਵਾਈ ਕਰੂਗੀ ਨਾ ਕਰੂ।
ਨਹੀਂ ਅਸਰ ਦਵਾਈ ਕਰੂਗੀ ਕਿ ਨਹੀਂ ਕਰੂਗੀ। ਉਧਰ ਇੰਡੀਆ 'ਚ ਤਾਂ ਨਵੀਂ ਵੇਵ ਦਾ ਫਿਕਰ ਪੈ ਗਿਆ। ਕਾਹਦਾ? ਤੀਜੀ ਵੇਵ ਤੋਂ ਬਾਅਦ ਚੌਥੀ ਵੇਵ ਦਾ ਫਿਕਰ ਪੈ ਗਿਆ ਕਹਿੰਦੇ। ਉਹ ਪਹਿਲਾਂ ਤੀਜੀ ਤਾਂ ਲੈਣ ਦਿਓ। ਓਹੋ ਅਗਲੇ ਕਹਿੰਦੇ ਨੇ ਸਾਨੂੰ ਤੀਜੀ ਨਾਲੋਂ ਜ਼ਿਆਦਾ ਕਾਲ ਚੌਥੀ ਦੀ ਹੈ, ਉਹ ਸਭ ਤੋਂ ਜ਼ਿਆਦਾ ਖਤਰਨਾਕ ਹੋਊਗੀ। ਲੋ ਕਰ ਲੋ ਕਿਉਂ ਨੂੰ ਭਾਂਡਾ। ਆ ਹਲੇ ਦੂਜੀ ਮੁੱਕੀ ਨਹੀਂ, ਤੀਜੀ ਹਲੇ ਆਉਣੀ ਹੈ ਤੇ ਚੌਥੀ ਜ਼ਿਆਦਾ ਖਤਰਨਾਕ ਆ। ਉਹ ਜੀ ਲੈਣ ਦਿਓ, ਲੋਕਾਂ ਨੂੰ ਜੀ ਲੈਣ ਦਿਓ। ਤੁਹਾਨੂੰ ਪਤਾ ਚੌਥੀ ਵੇਵ ਦਾ ਨਾਮ ਕੀ ਹੋਊਗਾ? ਕੀ ਰੱਖਿਆ? ਪੇਮੈਂਟ ਕਦੋਂ ਦੋਗੇ? ਹੁਣ ਤੇ ਕਰੋਨਾ ਵੀ ਮੁੱਕ ਗਿਆ। ਪੰਜਾਬੀ ਰੇਡੀਓ ਯੂਐਸ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਲਓ ਜੀ ਨਜ਼ਰੀਆ ਚੱਲ ਰਿਹਾ ਤੇ ਉਧਰ ਦੂਸਰੇ ਪਾਸੇ ਹਾਲੇ ਕਰੋਨਾ ਦੀ ਦੂਸਰੀ ਲਹਿਰ ਦੇ ਵਿੱਚ ਸਾਡੀ ਭਾਰਤੀਆਂ ਦੀ ਕਿਸ਼ਤੀ ਡਿੱਕ ਡੋਲੇ ਖਾ ਰਹੀ ਸੀ ਜੀ ਕਿ ਉਧਰ ਇੱਕ ਹੋਰ ਹੀ ਨਵਾਂ ਤੂਫਾਨ ਆ ਗਿਆ ਤੇਰੇ ਵਰਗਾ। ਤਾਉਤੇ ਹਾਂ ਤਾਉਤੇ ਨੇ ਚੱਕ ਤੇ ਫੱਟੇ। ਮੈਂ ਕਹਾ ਜੀ ਪੁੱਛੋ ਨਾ, ਲੋਕਾਂ ਦੇ ਕੱਛੇ ਬਰੇਣਾ ਉੱਡ ਉੱਡ ਕੇ ਇੱਧਰ ਉਧਰ। ਸਾਡੇ ਤਾਂ ਆਪ ਤਾਏ ਦੀ ਅੰਦਰ ਦਾ ਮਾਮਲਾ ਹੈ, ਆਰਾਮ का मामला है। रूपा बनियान उड़ के पता नहीं कितने चल गई। मिस यू रूपा। अच्छा ताई ने ताई स्टेटस पाया ਸੀ मिस यू रूपा। हाँ भाई बहुत ਨੁਕਸਾਨ ਹੋ ਗਿਆ। ਓਹੋ ਨੁਕਸਾਨ ਤੇ ਬੜੇ ਲੋਕਾਂ ਦਾ ਹੋਇਆ ਜੋਗੀ ਜੀ। ਉਹ ਲੈ ਜਿਹੜਾ ਸਾਡਾ ਹੋਇਆ ਉਹ ਨਹੀਂ ਤੈਨੂੰ ਪਤਾ? ਕੀ ਹੋਇਆ? ਓਏ ਹੋਏ 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 ਤੈਨੂੰ ਨਹੀਂ ਪਤਾ। ਅਸੀਂ ਵੀ ਇੱਕ ਨਾ ਕੀ ਕਹਿੰਦੇ ਆ ਸਾਫ ਸਫਾਈ ਕਰਨ ਵਾਸਤੇ ਗੰਦਾ ਜਿਹਾ ਤੌਲੀਆ ਰੱਖਿਆ ਸੀ, ਆਏ ਹਾਏ ਉਹ ਵੀ ਉੜ ਕੇ। ਤੇ ਇਸ ਵੇਲੇ ਤੁਸੀਂ ਸੁਣ ਰਹੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ ਤੁਹਾਡੇ ਨਾਲ। ਤੇ ਇਸ ਵੇਲੇ ਗੱਲਾਂ ਤੂਫਾਨ ਦੀਆਂ ਚੱਲ ਰਹੀਆਂ ਸੀ, ਠੀਕ ਹੈ ਜੀ। ਤੂਫਾਨ ਨੇ ਬੜੀ ਤਬਾਹੀ ਮਚਾਈ। ਅਮਿਤਾਭ ਬੱਚਨ ਹੁਣੀ ਕਹਿੰਦੇ ਕਿ ਸਾਡਾ ਸਭ ਤੋਂ ਜ਼ਿਆਦਾ ਨੁਕਸਾਨ ਹੋ ਗਿਆ। ਹਾਂਜੀ ਉਹਨਾਂ ਦਾ ਕਿਵੇਂ ਹੋਇਆ? ਉਹ ਕਹਿੰਦੇ ਮੇਰੇ ਦਫ਼ਤਰ ਦਾ ਸਾਰਾ ਕੁਝ ਹੀ ਉੱਡ ਪੁੱਟ ਗਿਆ। ਲਓ ਜੀ ਹਾਂਜੀ ਤੇ ਚਲੋ ਖੈਰ ਕੋਈ ਗੱਲ ਨਹੀਂ, ਤੁਸੀਂ ਤਾਂ ਇੰਸ਼ੋਰੈਂਸ ਲੈ ਲਓਗੇ, ਪਰ ਉਹਨਾਂ ਗਰੀਬਾਂ ਦਾ ਕੀ ਬਣੂ ਜਿਨ੍ਹਾਂ ਦੇ ਵਿਚਾਰਿਆਂ ਦੀਆਂ ਧੋਤੀਆਂ ਉੱਡ ਗਈਆਂ। ਹਾਂ ਹਾਂਜੀ ਉਹ ਆਪ ਉੱਡਣ ਨੂੰ ਫਿਰਦੇ ਸੀਗੇ। ਸਹੀ ਗੱਲ ਹੈ, ਇੱਜ਼ਤ ਦਾ ਸਵਾਲ ਬਣ ਗਿਆ ਸੀ ਉਹਨਾਂ ਦਾ। ਹਾਂ ਤੇ ਬਹੁਤ ਲੋਕਾਂ ਦਾ ਨੁਕਸਾਨ ਹੋਇਆ। ਔਰ ਇੱਕ ਜਹਾਜ਼ ਜਿਹੜਾ ਮੁੰਬਈ ਦੇ ਵਿੱਚ ਉਹ ਜਿਹੜਾ ਕਿ ਉਹਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਬਚਾਇਆ ਜੀ ਜੀ। ਯਾਰ ਸਾਡੀ ਜਿਹੜੀ ਆ ਇੰਡੀਅਨ ਨੇਵੀ ਆ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ। ਇਹਨਾਂ ਸਾਰੇ ਜਵਾਨਾਂ ਨੂੰ ਜਿਹੜੇ ਕੌਮੀ ਆਪਦਾ ਪ੍ਰਬੰਧ ਦੇ ਵਿੱਚ ਲੱਗੇ ਹੋਇਆ, ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਇਸ ਗੱਲ ਦੀ ਮੁਬਾਰਕਬਾਦ ਆ। ਔਰ ਸਾਨੂੰ ਮਾਣ ਆ ਉਹਨਾਂ ਦੇ ਉੱਪਰ ਕਿ ਜਿਨ੍ਹਾਂ ਨੇ 165 ਕਿਲੋਮੀਟਰ ਪ੍ਰਤੀ ਘੰਟੇ ਦੀ ਚੱਲਦੀ ਹੋਈ ਰਫ਼ਤਾਰ ਦੇ ਵਿੱਚ ਹਵਾ ਦੇ ਵਿੱਚ ਕੰਮ ਕੀਤਾ। ਔਰ ਅਸੀਂ ਇਹਨਾਂ ਤੇ ਮਾਣ ਕਰ ਸਕਦੇ ਹਾਂ। ਬਿਲਕੁਲ ਜੀ, ਪਰ ਹਲੇ ਵੀ ਜਿਹੜੀ ਮੁਸੀਬਤ ਟਲੀ ਨਹੀਂ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਹੋਰ ਤੂਫਾਨ ਆਉਣ ਦੀ ਚੇਤਾਵਨੀ ਹੈ। ਹਾਲੇ ਫਿਲਹਾਲ 637 ਲੋਕ ਤੇ ਜਿਹੜੇ ਬਚਾਏ ਜਾ ਚੁੱਕੇ ਨੇ ਕੋਸਟ ਗਾਰਡ ਨੇਵੀ ਵੱਲੋਂ, ਲੇਕਿਨ ਹਾਲੇ ਹੋਰ ਵੀ ਜ਼ਿਆਦਾ ਆਸ਼ੰਕਾ ਹੈ। ਸੋ ਤੁਸੀਂ ਸੁਣ ਰਹੇ ਜੀ ਪੰਜਾਬੀ ਰੇਡੀਓ ਯੂਐਸਏ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਤੇ ਜੋਗੀ ਜੀ ਅਪਡੇਟਸ ਤੇ ਬਹੁਤ ਸਾਰੀਆਂ ਆ ਰਹੀਆਂ ਨੇ। ਇੱਕ ਪਾਸੇ ਕਰੋਨਾ, ਦੂਜੇ ਪਾਸੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਰੋਨਾ ਦੀ ਆੜ ਦੇ ਵਿੱਚ ਨਾ ਕਿਸਾਨ ਅੰਦੋਲਨ ਨੂੰ ਦਬਾਇਆ ਗਿਆ। ਦੇਖੋ ਬਹੁਤ ਸਾਰੇ ਲੋਕ ਇਹੀ ਸੋਚਦੇ ਸੀ ਕਿ ਇਹਨਾਂ ਨੇ ਕਰੋਨਾ ਦੀ ਜਿਹੜੇ ਕਿ ਹੇਠਾਂ ਇਹ ਕਿਸਾਨ ਅੰਦੋਲਨ ਨੂੰ ਦਬਾਉਣਾ ਹੈ, ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਠਾਉਣਾ ਹੈ। ਪਰ ਕਿਸਾਨ ਕਹਿੰਦੇ ਸੀ ਅਸੀਂ ਉੱਠਣਾ ਨਹੀਂ, ਸਾਡੇ ਲੋਦੇ ਲਾਉਣੇ ਤੇ ਲਾ ਜਾਓ। ਹਾਂ ਠੀਕ ਹੈ ਜੀ, ਅਸੀਂ ਕੋਈ ਟੈਸਟ ਟੂਸਟ ਨਹੀਂ ਕਰਾਉਣਾ, ਜੋ ਮਰਜ਼ੀ ਕਰਦੇ ਫਿਰੋ। ਤੇ ਉਹ ਫਿਰ ਆਪਣਾ ਜਿਹਾ ਮੂੰਹ ਲੈ ਕੇ ਨਾ ਬਸ ਇੱਧਰ ਉੱਧਰ ਤਿੱਤਰ ਬਿੱਤਰ ਹੋ ਗਏ ਆ। ਪਰ ਗੱਲ ਇਹ ਹੈ ਕਿ ਜੇਕਰ ਅਸੀਂ ਕਹਿੰਦੇ ਆ ਨਾ ਕਿ ਇਹ ਬਿਮਾਰੀ ਹੈ ਨਹੀਂ, ਤਾਂ ਉਹ ਵੀ ਸਾਡੀ ਬਹੁਤ ਵੱਡੀ ਭੁੱਲ ਹੋਊਗੀ। ਬਿਲਕੁਲ ਜੀ। ਔਰ ਬਿਮਾਰੀ ਹੈਗੀ ਹੈ, ਸਾਨੂੰ ਉਹਦੇ ਪ੍ਰਤੀ ਸੁਚੇਤ ਹੋਣਾ ਪਊਗਾ, ਜਾਗਰੂਕ ਹੋਣਾ ਪਊਗਾ। ਔਰ ਉਹਦੇ ਨਾਲ ਲੜਨ ਦੇ ਵਾਸਤੇ ਜੋ ਇਹਤਿਆਤ ਵਰਤਣ ਨੂੰ ਸਰਕਾਰ ਕਹਿੰਦੀ ਹੈ, ਸਿਹਤ ਮਹਿਕਮਾ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਨਜ਼ਰੀਆ ਤੁਸੀਂ ਸੁਣ ਰਹੇ ਹੋ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕਰ ਰਹੇ ਹਾਂ। ਤੇ ਗੱਲ ਇਹ ਹੈ ਕਿ ਹੁਣ ਜਿਹੜੇ ਟੀਕੇ ਦਾ ਤੂਫਾਨ ਆਇਆ ਪਿਆ, ਟੀਕਾ ਕਹਿੰਦੇ ਮਿਲ ਨਹੀਂ ਰਿਹਾ। ਰਾਹੁਲ ਗਾਂਧੀ ਹੁਣੀ ਕਹਿੰਦੇ ਆ ਕਿ ਸਾਡੇ ਬੱਚਿਆਂ ਦੇ ਇੰਜੈਕਸ਼ਨ ਜਿਹੜੇ ਆ ਕਿੱਥੇ ਭੇਜ ਦਿੱਤੇ ਆ। ਉਹ ਭਾਜੀ ਪਹਿਲਾਂ ਇਹ ਤਾਂ ਦੱਸੋ ਤੁਹਾਡੇ ਬੱਚੇ ਕਿੱਥੇ ਆ? ਕਿਹਨੂੰ ਲਾ ਦੇ ਟੀਕਾ ਆੜ ਕੇ? ਉਹੀ ਗੱਲਾਂ ਕਰਦੇ ਤੁਸੀਂ। ਉਹ ਕਿਸੇ ਮਾਂ ਦੇ ਬੱਚੇ ਨਹੀਂ। ਅਰੇ ਉਹ ਤਾਂ ਬੱਚੇ ਆ, ਉਹਨਾਂ ਦੇ ਭੈਣ ਭਰਾ ਕਿਸੇ ਮਾਂ ਦੇ ਬੱਚੇ ਨਹੀਂ। ਉਹ ਤੇ ਤੁਸੀਂ ਆਪਣੀ ਮੰਮੀ ਦੇ ਬੱਚੇ ਨਹੀਂ। ਮੈਂ ਤੇ ਬੱਚੇ ਹੀ ਹਾਲੇ, ਮੇਰੇ ਤਾਂ ਦੁੱਧ ਦੇ ਦੰਦ ਨਹੀਂ ਪੁੱਟੇ। ਹਾਂ ਉਹਨਾਂ ਦੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੇ 18 ਸਾਲ ਦੀ ਉਮਰ ਦੇ ਬੱਚੇ ਸੀ ਜਾਂ ਬਾਕੀ ਬੱਚੇ ਸੀ, ਆਪਣੀ ਤਾਂ ਉਮਰ ਅਗਲੇ ਤੁਹਾਨੂੰ ਪਤਾ ਹੀ ਹੈ, ਛੜਾ ਜੇਠ। ਹਾਂ ਤੇ ਚਲੋ ਖੈਰ, ਵੈਸੇ ਉਹਨਾਂ ਨੇ ਬਾਹਰ ਪਤਾ ਕਿਉਂ ਭੇਜੇ ਆ? ਕਿਉਂ? ਉਹ ਇਸ ਕਰਕੇ ਕਿਉਂਕਿ
ਕੰਨ ਖਰੀਦਣ। ਹਾਂਜੀ, ਬੱਚੇ ਉਹਨਾਂ ਦੇ ਆਪ ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ। ਜੋਗੀ ਜੀ, ਮੈਨੂੰ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਵੀ ਇਹ ਜਿਹੜੇ ਡਾਕਟਰ ਨੇ ਇੰਨੀ ਲੁੱਟ ਮਚਾਈ ਹੈ ਕਿ ਪੁੱਛੋ ਨਾ। 500 ਰੁਪਇਆ ਫੀਸ ਲੈ ਕੇ ਵੀ ਡਾਕਟਰ ਦੂਰੋਂ ਹੀ ਦੇਖਦੇ ਪਏ ਨੇ। ਹੁਣ ਡਰ ਤੇ ਇਸ ਗੱਲ ਦਾ ਲੱਗਦਾ ਵੀ ਇੰਜੈਕਸ਼ਨ ਨਾ ਲਾਣਾ ਹੋਵੇ, ਇਹ ਨਾ ਹੋਵੇ ਕਿਤੇ ਇੰਜੈਕਸ਼ਨ ਦੀ ਜਗ੍ਹਾ ਕਮਾਨ ਦੇ ਵਿੱਚ ਤੀਰ ਲਾਉਣ ਤੇ ਐਨ ਬੰਦੇ ਦੇ ਛੱਡ ਦੇ। ਠੀਕ ਹੈ, ਛੱਡ ਤਾਂ ਦੇਣ, ਪਰ ਗੱਲ ਹੈ ਲੱਗੇ ਤਾਂ ਨਿਸ਼ਾਨੇ ਕਿਤੇ ਇੱਧਰ ਉਧਰ ਸੱਜੇ ਖੱਬੇ ਹੋ ਗਿਆ, ਬੰਦਾ ਤਾਂ ਵਿਚਾਰਾ ਹੋ ਗਿਆ ਨਾ ਰੱਦੇ। ਹਾਂ, ਪਰ ਇੱਕ ਗੱਲ ਨਿਸ਼ਾਨੇ ਤੇ ਲੱਗ ਗਈ, ਉਹ ਵੀ ਮੀਟਿੰਗ ਦੇ ਦੌਰਾਨ। ਅੱਛਾ, ਮੀਟਿੰਗ ਦੇ ਦੌਰਾਨ ਦੇਖੋ ਜੀ, ਮੋਦੀ ਸਾਹਿਬ ਕਹਿੰਦੇ ਆ ਕਿ ਹੁਣ ਅਸੀਂ ਮੁੱਖ ਮੰਤਰੀਆਂ ਨਾਲ ਗੱਲਬਾਤ ਨਹੀਂ ਕਰਨੀ, ਹੁਣ ਅਸੀਂ ਗੱਲ ਕਰਨੀ ਹੈ ਸਿੱਧੀ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ, ਅਫਸਰਾਂ ਦੇ ਨਾਲ, ਡਾਕਟਰਾਂ ਦੇ ਨਾਲ। ਉੱਥੇ ਕੀ ਹੋਈ ਹੈ, ਕੀ ਕਹਿੰਦੇ ਉਹਨੂੰ, ਫਜ਼ੀਹਤ। ਹਾਂਜੀ, ਉਹ ਵੀ ਭਾਈ ਕਹਿੰਦੇ ਨੇ ਆਪੇ ਫਾਕੜੀਏ ਤੈਨੂੰ ਛੁਡਾਵੇ ਕੌਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਹੁਣ ਅਸੀਂ ਮੁੱਖ ਮੰਤਰੀਆਂ ਦੇ ਨਾਲ ਕੁਝ ਨਹੀਂ ਕਹਿਣਾ। ਮੈਂ ਤੁਹਾਡੀ ਸ਼ਕਲਾਂ ਦੇਖ ਦੇਖ ਕੇ ਬੋਰ ਹੋ ਗਿਆ। ਹਾਂ, ਉਹ ਕਹਿੰਦੇ ਵੀ ਅਫਸਰਾਂ ਨੂੰ ਹੁਣ ਅਸੀਂ ਦਬਕੇ ਵੀ ਮਾਰ ਲਵਾਂਗੇ, ਝਾੜ ਝੰਬ ਵੀ ਕਰ ਲਵਾਂਗੇ, ਪਰ ਇਹਨਾਂ ਨਹੀਂ ਪਤਾ ਕਿ ਉਹ ਮੋਰਿਓਂ ਬੜੇ ਸਤੇ ਬੈਠੇ ਆ, ਤਪੇ ਬੈਠੇ ਆ, ਉਹਨਾਂ ਨੇ ਜੇ ਕਰ ਦਿੱਤੀ ਆ ਜੇ ਪਰ ਝਾੜ ਝੰਬ। ਅੱਛਾ ਬਈ, ਕੋਵਿਡ ਮਹਾਮਾਰੀ ਦੇ ਨਾਲ ਨਿਪਟਣ ਦੇ ਲਈ ਵੱਡੇ ਡਾਕਟਰਾਂ ਦੇ ਨਾਲ ਕੀਤੀ ਵਰਚੁਅਲ ਮੀਟਿੰਗ। ਝਾਰਖੰਡ ਦੇ ਡਾਕਟਰ ਨੇ ਪੀਐਮ ਕੇਅਰ ਫੰਡ ਤੋਂ ਮਿਲੇ ਵੈਂਟੀਲੇਟਰ 'ਚ 100 ਕਮੀਆਂ ਗਿਣਾ ਦਿੱਤੀਆਂ। ਕਹਿੰਦੇ ਤੁਹਾਡੇ ਅੱਧੇ ਵੈਂਟੀਲੇਟਰ ਤੇ ਚੱਲਦੇ ਹੀ ਨਹੀਂ, ਬਿਲਕੁਲ ਓਦਾਂ ਜਿੱਦਾਂ ਤੇ ਤੁਸੀਂ ਪੰਜਾਬ ਭੇਜੇ ਸੀ। ਸਾਨੂੰ ਤੇ ਲੱਗਿਆ ਕਿ ਕੱਲਾ ਮਤਰਿਆ ਵਿਹਾਰ ਸਾਡੇ ਨਾਲ ਹੀ ਹੋਇਆ। ਲਓ ਜੀ, ਕਰ ਲਓ ਘਿਓ ਨੂੰ ਭਾਂਡਾ। ਹੁਣ ਇਹ ਆ ਵੀ ਸਰਕਾਰ ਨੂੰ ਥਾਂ ਤੋਂ ਇਹ ਵੈਂਟੀਲੇਟਰ ਬਿਮਾਰ ਹੋਣ ਦੀ ਖਬਰ ਆ ਰਹੀ ਹੈ। ਭਾਈ ਕਰੋਨਾ ਟੈਸਟ ਬਾਅਦ ਚ ਕਰ ਲਿਓ, ਪਹਿਲਾਂ ਆ ਵੈਂਟੀਲੇਟਰ ਟੈਸਟ ਕਰ ਲਓ। ਪੰਜਾਬੀ ਰੇਡੀਓ ਯੂਐਸਏ ਟਿਊਨ ਕੀਤਾ ਤੁਸੀਂ। ਰਮਨੀਕ ਕੌਰ ਤੇ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਜੀ। ਪ੍ਰੋਗਰਾਮ ਚੱਲ ਰਿਹਾ ਜੀ ਇਸ ਵੇਲੇ ਨਜ਼ਰੀਆ, ਤੇ ਨਜ਼ਰੀਆ ਦੇ ਵਿੱਚ ਅਸੀਂ ਨਜ਼ਰ ਬਣਾਈ ਹੋਈ ਹੈ ਗੱਲਾਂ ਦੇ ਵਿੱਚ ਵੀ ਆਲੇ ਦੁਆਲੇ ਹੋ ਕੀ ਰਿਹਾ। ਦੇਖੋ ਜੀ, ਹਰਿਆਣਾ ਦੇ ਵਿੱਚ ਖੱਟਰ ਸਰਕਾਰ ਮੰਨਦੀਓ ਹੀ ਨਹੀਂ ਕਿ ਅਸੀਂ ਇੰਨਾ ਕਾਲਾ ਮਾਲਾ ਕਰ ਦਿੱਤਾ ਜਾਂ ਕਰੋਨਾ ਦੇ ਕਰਕੇ ਇੰਨਾ ਨੁਕਸਾਨ ਹੋ ਗਿਆ। ਅਗਲੇ ਕਹਿੰਦੇ ਨੇ 1350 ਮੌਤਾਂ ਹੋਈਆਂ ਸੀ ਨਾ, ਉਹਨੂੰ 112 ਹੀ ਦੱਸੀ ਜਾਂਦੇ ਨੇ। ਅੱਲਾ ਜੀ, ਦੇਖੋ ਉਹਨਾਂ ਨੂੰ ਇੱਕ ਨਾ ਮੈਂ ਮੁੰਡੇ ਨੂੰ ਕਹਿੰਦਾ ਪਹਾੜਾ ਸੁਣਾ। ਅੱਛਾ, ਠੀਕ ਹੈ ਜੀ, ਉਹ ਪਹਾੜਾ ਸੁਣਾਉਣ ਲੱਗ ਪਿਆ। ਮੈਨੂੰ ਕਹਿੰਦਾ 1 ਦੂਣੀ 2 ਦੂਣੀ 4 3 ਦੂਣੀ 6 ਆ ਕੀ ਹੈ? ਮੈਂ ਵੀ ਉਹਨੂੰ ਪੁੱਛਿਆ, ਮੈਂ ਕਿਹਾ ਮਾਮਾ ਆ ਕੀ ਆ? ਕਹਿੰਦੇ ਜੀ ਪਹਾੜਾ ਤਾਂ ਮੈਨੂੰ 4 ਤੱਕ ਹੀ, ਉਹਦਾ ਗਾਂ ਦੀ ਤਰਜੀ ਆਉਂਦੀ ਆ। ਅੱਛਾ, ਇਹਨਾਂ ਨੂੰ ਵੀ ਗਿਣਤੀ ਬਸ ਉੱਥੇ ਤੱਕ ਹੀ ਆਉਂਦੀ ਹੈ, ਐਡੀ ਦੂਰ ਤੱਕ ਗਿਣਤੀ ਜੇਕਰ ਇਹਨਾਂ ਨੂੰ ਆਉਂਦੀ ਹੁੰਦੀ ਤਾਂ ਇਹ ਗਿਣਤੀਆਂ ਮਿਣਤੀਆਂ ਕੁਝ ਹੋਰ ਹੋਣੀਆਂ ਸੀ। ਬਿਲਕੁਲ ਜੀ, ਸਰਕਾਰੀ ਆંકੜੇ ਕਹਿੰਦੇ ਨੇ ਕਿ 18 ਮਈ ਦੇ ਸਵੇਰੇ 8 ਵਜੇ ਤੱਕ ਦੇਸ਼ ਦੇ ਵਿੱਚ 2,74,390 ਲੋਕਾਂ ਦੀ ਮੌਤ ਹੋ ਚੁੱਕੀ ਹੈ। ਲੇਕਿਨ ਜਦੋਂ ਯੂਪੀ ਦੀ ਗੱਲ ਕਰਦੇ ਆ ਤਾਂ 17,817 ਲੋਕਾਂ ਦੀ ਮੌਤ ਇਸ ਵਾਇਰਸ ਦੇ ਕਰਕੇ ਹੁੰਦੀ ਹੈ। ਪਰ ਕਿਹਾ ਜਾ ਰਿਹਾ ਹੈ ਕਿ ਜਿਹੜੇ ਡੈਥ ਸਰਟੀਫਿਕੇਟ ਨੇ ਉਹ ਵੀ ਬਹੁਤ ਜ਼ਿਆਦਾ ਨੇ। ਆંકੜੇ ਕੁਝ ਹੋਰ ਕਹਿੰਦੇ ਨੇ, ਸਰਕਾਰਾਂ ਕੁਝ ਹੋਰ ਕਹਿੰਦੀਆਂ ਨੇ। ਜਦੋਂ ਅੰਦਰਲੀਆਂ ਚੀਜ਼ਾਂ ਤੇ ਨਜ਼ਰ ਮਾਰੀ ਦੀ ਤੇ ਉਦੋਂ ਆંકੜੇ ਕੁਝ ਹੋਰ ਨਿਕਲਦੇ ਆ। ਬਿਲਕੁਲ ਜੀ, ਸਰਕਾਰ ਕੁਝ ਹੋਰ ਕਹਿੰਦੀ, ਆંકੜੇ ਕੁਝ ਹੋਰ ਕਹਿੰਦੇ ਆ, ਦਸਤਾਵੇਜ਼ ਕੁਝ ਹੋਰ ਕਹਿੰਦੇ ਆ। ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ। ਬਹੁਤ ਸਾਰੀਆਂ ਗੱਲਾਂ ਬਾਤਾਂ ਅਸੀਂ ਤੁਹਾਡੇ ਨਾਲ ਕੀਤੀਆਂ ਕਰੋਨਾ ਦੇ ਸੰਬੰਧ ਵਿੱਚ, ਹੋਰ ਆਲੇ ਦੁਆਲੇ ਜੋ ਇਸ ਦੇ ਨਾਲ ਸੰਬੰਧਿਤ ਖਬਰਾਂ ਨੇ ਉਹਦੇ ਸੰਬੰਧ ਵਿੱਚ। ਗੱਲ ਇਹ ਹੈ ਕਿ ਅਸੀਂ ਤਾਂ ਕਹਿੰਦੇ ਹਾਂ ਸੱਚੇ ਪਾਤਸ਼ਾਹ ਪਰਮਾਤਮਾ ਜੀ, ਰੱਬ ਜੀ, ਔਰ ਤੁਸੀਂ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਵੋਟਾਂ ਲਿਆਓ। ਅੱਛਾ, ਤੇ ਕਰੋਨਾ ਹਟਾਓ। ਵਾਹ ਜੀ ਵਾਹ, ਇਹ ਕੀ ਗੱਲ ਹੋਈ? ਮਤਲਬ ਕਿ ਪੰਜਾਬ ਦੇ ਵਿੱਚ ਵੋਟਾਂ ਆ ਜੂਗੀਆਂ, ਜਦੋਂ ਰੈਲੀਆਂ ਸ਼ੁਰੂ ਹੋ ਜੂਗੀਆਂ, ਨਾਲੇ ਕਰੋਨਾ ਛੂ ਮੰਤਰ ਲੁੱਕ ਕੇ ਵਿਚਾਰਾ ਦੁਬਕ ਕੇ ਬੈਠ ਜਾਏਗਾ ਕਿਤੇ। ਅੱਖਾਂ ਖੋਲੋ, ਜੇ ਨਹੀਂ ਖੋਲਦੀਆਂ ਤਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਖੋਲਾਓ। ਹਾਂ, ਤੇ ਪੱਛਮੀ ਬੰਗਾਲ ਦੇ ਵਿੱਚ ਜਦੋਂ ਵੋਟਾਂ ਸੀ ਤੇ ਕਰੋਨਾ ਦਾ ਕਿਸੇ ਨੇ ਨਾਂ ਲਿਆ ਨਹੀਂ? ਸਾਰੇ ਜਣੇ ਮਾਸਕ ਲਾ ਕੇ ਰੈਲੀਆਂ ਕਰ ਕਰਕੇ ਕੱਛਾਂ ਵਜਾਉਂਦੇ ਨਹੀਂ ਸੀ ਫਿਰਦੇ। ਤੇ ਫਿਰ ਜੇਕਰ ਪੰਜਾਬ ਦੇ ਵਿੱਚ ਵੀ ਵੋਟਾਂ ਆ ਗਈਆਂ ਤੇ ਅਸੀਂ ਵੀ ਏਦਾਂ ਹੀ ਫਿਰਾਂਗੇ। ਬਿਲਕੁਲ ਜੀ, ਮੌਜਾਂ ਲੱਗ ਜਾਣੀਆਂ, ਮਾਜ ਕਰਦੀ ਬੇਟਾ ਮਾਜ। ਖੈਰ ਜੀ, ਹਾਲਾਤ ਇਹੋ ਜਿਹੇ ਨੇ, ਸਰਕਾਰ ਨੇ ਹਾਲੇ ਵੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਲੋਕ ਡਾਕਟਰਸ ਖੋਲਣ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਫਸੋਸ ਕਿ ਸਰਕਾਰ ਅੱਖਾਂ ਨਹੀਂ ਖੋਲ ਰਹੀ। ਛੋਟੀ ਜਿਹੀ ਕੋਸ਼ਿਸ਼ ਕੀਤੀ ਅਸੀਂ ਹਾਸਿਆਂ ਦੇ ਨਾਲ ਤੁਹਾਡੇ ਸਾਹਮਣੇ ਆંકੜੇ ਰੱਖ ਸਕੀਏ, ਤੁਹਾਨੂੰ ਅਹਿਸਾਸ ਦਿਵਾ ਸਕੀਏ ਕਿ ਹਕੀਕਤ ਕੀ ਹੈ।
ਸੋ ਉਮੀਦ ਕਰਦੀ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਫਿਲਹਾਲ ਮੈਨੂੰ ਰਮਨੀਕ ਨੂੰ ਤੇ ਮੈਨੂੰ ਚਰਨਜੀਤ ਜੋਗੀ ਨੂੰ ਦਿਓ ਇਜਾਜ਼ਤ ਤੇ ਸੁਣਦੇ ਰਹਿਣਾ ਜੀ ਆਪਣੇ ਦਿਲ ਦੀ ਆਵਾਜ਼ ਪੰਜਾਬੀ ਅੰਦਮਾਨ ਪੰਜਾਬੀ ਰੇਡੀਓ।